पर सब तो अहमियत वाली गल होएगी कि अफगानिस्तान के मुद्दे के उत्ते ਜਿਹੜਾ ਉਹ ਭਾਰਤ ਔਰ ਅਮਰੀਕਾ ਕੀ ਡੀਲ ਬਣਾਉਂਦੇ ਨੇ ਕੀ ਭਾਰਤ ਖੁੱਲ੍ਹੇਆਮ ਉਹਨਾਂ ਨੂੰ ਬੇਸਿਸ ਪ੍ਰੋਵਾਈਡ ਕਰਦਾ ਹੈ। ਚਾਈਨਾ, ਰਸ਼ੀਆ ਔਰ ਪਾਕਿਸਤਾਨ ਉਹਨਾਂ ਨੇ ਅੱਜ ਹੀ ਬੀਤੇ ਕੱਲ ਉੱਥੇ ਆਲਰੇਡੀ ਕਿਉਂਕਿ ਟਾਈਮ ਡਿਫਰੈਂਸ ਹੈ ਉਹਨਾਂ ਨੇ ਹਾਮਿਦ ਕਰਜ਼ਾਈ ਜਿਹੜਾ ਪਹਿਲਾਂ ਰਿਹਾ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ ਇਹਦੇ ਤੋਂ ਅਸ਼ਰਫ ਗਨੀ ਤੋਂ ਪਹਿਲਾਂ ਔਰ ਅਬਦੁੱਲਾ ਜਿਹੜਾ ਅਸ਼ਰਫ ਗਨੀ ਦੇ ਨਾਲ ਬਰਾਬਰ ਦਾ ਹੱਕਦਾਰ ਉਹਨਾਂ ਦੇ ਨਾਲ ਕਾਬਲ ਦੇ ਵਿੱਚ ਮੁਲਾਕਾਤ ਕੀਤੀ ਹੈ। ਤਾਲਿਬਾਨ ਦੀ ਹਕੂਮਤ ਨੇ ਬੀਤੇ ਕੱਲ ਉਹਨਾਂ ਨੇ ਕਿਹਾ ਕਿ ਸੁਹੇਲ ਸ਼ਾਹੀਨ ਜਿਹੜੇ ਸਾਡੇ ਦੋਹਾ ਬੇਸ ਸਪੋਕਸਮੈਨ ਨੇ ਉਹਨਾਂ ਨੂੰ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਫਗਾਨਿਸਤਾਨ ਦਾ ਐਂਬੈਸਡਰ ਲਾ ਰਹੇ। ਹੁਣ ਇਹ ਵੀ ਸਮਝਦੇ ਨੇ ਕਿ ਵੀ ਜੇ ਅਸੀਂ ਇਸ ਸਾਰੇ ਨੂੰ ਬਿਲਕੁਲ ਉਹਨਾਂ ਦੀ ਬਾਂਹ ਛਿੜਕ ਦਿੱਤੀ ਤੇ ਫਿਰ ਉਹ ਕਹਿਣਗੇ ਵੀ ਠੀਕ ਹੈ ਫਿਰ ਅਸੀਂ ਆ ਜਾਂਦੇ ਹਾਂ ਆਪਣੀ ਆਈ ਤੇ ਜੋ ਪਹਿਲਾਂ ਕਰਦੇ ਰਹੇ। ਜੇ ਅਫਗਾਨਿਸਤਾਨ ਨੂੰ ਵਾਪਸ ਜਿਹੜਾ ਇੱਕ ਅਮਨ ਵਾਲੀ ਹਾਲਤ 'ਚ ਪਰਤਾਉਣ ਦੇ ਲਈ ਇਹ ਵੈਸਟਰਨ ਪਾਵਰਸ ਨੇ ਔਰ ਅਮਰੀਕਾ ਨੇ ਖਾਸ ਤੌਰ ਤੇ ਉਸ ਕਿਸਮ ਦੀ ਸਟਬਰਨੈਸ ਦਿਖਾਈ ਜਿਹੜੀ ਅੱਜ ਕੱਲ ਦਿਖਾ ਰਹੇ ਨੇ ਫਿਰ ਬਹੁਤ ਨੁਕਸਾਨ ਹੋਏਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ UN ਅਸੈਂਬਲੀ ਸੈਸ਼ਨ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ। ਸੋ ਇਸ ਦੇ ਵਿੱਚ 194 ਦੇਸ਼ਾਂ ਦੇ ਜਿਹੜੇ ਨੁਮਾਇੰਦੇ ਨੇ ਉਹ UN ਨੂੰ ਜਿਹੜੇ ਸੰਬੋਧਨ ਕਰਨਗੇ। ਸੋ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਯੂਨਾਈਟਿਡ ਨੇਸ਼ਨਸ ਨੂੰ ਚਿੱਠੀ ਲੈ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਨੁਮਾਇੰਦੇ ਨੂੰ UN ਨੂੰ ਸੰਬੋਧਨ ਕਰਨ ਦਾ ਜਿਹੜਾ ਮੌਕਾ ਹੈ ਉਹ ਦਿੱਤਾ ਜਾਵੇ। ਚੀਨ, ਰੂਸ, ਪਾਕਿਸਤਾਨ ਵੱਲੋਂ ਤਾਲਿਬਾਨ ਸਰਕਾਰ ਨਾਲ ਗੁਫ਼ਤਗੂ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਮੀਡੀਆ ਚੈਨਲਸ ਔਰ ਬੇਸ਼ੱਕ ਈਵਨ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਸੈਸ਼ਨ ਨੂੰ ਲੈ ਕੇ ਹੈ। ਅਸੀਂ ਕੱਲ ਜਿੱਥੇ ਬਾਈਡਨ ਦਾ ਐਡਰੈਸ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ ਮੈਸੇਜ ਉਸ ਤੋਂ ਬਾਅਦ ਉਹ ਇਨ ਪਰਸਨ ਨਹੀਂ ਆਏ, ਉਸ ਨੂੰ ਡਿਸਕਸ ਕੀਤਾ ਸੀ। ਸਾਡੇ ਬਹੁਤ ਸਾਰੇ ਵਿਊਅਰਸ ਨੇ ਉਸ ਨੂੰ ਪਸੰਦ ਕੀਤਾ ਕਿਉਂਕਿ ਜਿੱਥੇ ਅਸੀਂ ਲੋਕਲ ਰੀਜਨਲ ਪੋਲੀਟਿਕਸ ਦੀ ਗੱਲ ਕਰਦੇ ਹਾਂ ਕਿ ਸਾਡੇ ਖਿੱਤੇ 'ਚ ਕੀ ਵਾਪਰਦਾ ਹੈ, ਪੰਜਾਬ ਜ਼ਾਹਰ ਹੈ ਭਾਰਤੀ ਕਬਜ਼ੇ ਵਾਲਾ ਪੰਜਾਬ ਸਾਡਾ ਫੋਕਸ ਹੁੰਦਾ ਆਲਵੇਜ਼ ਔਰ ਅਲਟੀਮੇਟ ਖਾਲਿਸਤਾਨ ਦਾ ਲੱਗਾ ਝੰਡਾ ਰੋਜ਼ਾਨਾ ਸੁਨੇਹਾ ਦੇ ਰਿਹਾ ਹੁੰਦਾ ਕਿ ਵੀ ਸਾਡੀ ਮੰਜ਼ਿਲੇ ਮਕਸੂਦ ਕੀ ਹੈ। ਪਰ ਇਨ ਆਈਸੋਲੇਸ਼ਨ ਤਾਂ ਅਸੀਂ ਨਹੀਂ ਰਹਿੰਦੇ। ਦੁਨੀਆ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਆਉਣ ਵਾਲੇ ਪੀਰੀਅਡ 'ਚ ਹੋਣਗੀਆਂ, ਵੱਡੀਆਂ ਤਾਕਤਾਂ ਕੀ ਰੁਖ ਕਰਦੀਆਂ ਨੇ ਔਰ ਉਹ ਵਨ ਬੈਲਟ ਵਨ ਰੋਡ ਦੇ ਹਵਾਲੇ ਨਾਲ ਹੋਏ। ਹੁਣ ਜੇ ਚੀਨ ਦੇ ਸਾਹਮਣੇ ਚੈਲੰਜਸ ਭਾਵੇਂ ਐਨਵਾਇਰਨਮੈਂਟ ਕਲਾਈਮੇਟ ਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਉਸ ਬੈਲਟ ਵੇ ਜਾਂ ਉਸ ਰੋਡ ਦੇ ਉੱਤੇ ਕੋਈ ਵੀ ਕੋਲ ਰਿਲੇਟਡ ਕਿਉਂਕਿ ਐਨਵਾਇਰਨਮੈਂਟ ਦੀ ਸਫਾਈ ਇਹ ਸਭ ਤੋਂ ਵੱਡੀ ਪੋਲਿਊਸ਼ਨ ਨੂੰ ਲੈ ਕੇ ਹੈ। ਉਹਨਾਂ ਨੇ ਕਿਹਾ ਜੀ ਐਸਾ ਕੋਈ ਨਹੀਂ ਹੋਏਗਾ। ਸੋ ਮਤਲਬ ਇਹ ਹੈ ਵੀ ਹਰ ਡਿਵੈਲਪਮੈਂਟ ਇੱਕ ਚੀਜ਼ ਇੱਕ ਮਹਿਕਮਾ ਦੂਜੇ ਨੂੰ ਪ੍ਰਭਾਵਿਤ ਕਰਦਾ ਹੀ ਕਰਦਾ ਔਰ ਅਸੀਂ ਸਾਰੇ ਹੀ ਐਜ਼ ਏ ਹਿਊਮਨ ਬੀਇੰਗ ਇਸ ਪਲੈਨਟ ਦੇ ਉੱਤੇ ਜਿਹੜੇ ਆ ਇੱਕ ਦੂਸਰੇ ਨਾਲ ਬੱਝੇ ਹੋਏ ਆ। ਕੋਵਿਡ-19 ਤੋਂ ਬਿਹਤਰ ਹੋਰ ਕੋਈ ਉਦਾਹਰਣ ਨਹੀਂ ਹੈ ਕਿ ਉਹਨੂੰ ਤੁਸੀਂ ਉਹਨੇ ਕਿਹੜਾ ਜਿਹੜੀ ਵਾਇਰਸ ਹੈ ਉਹਨੇ ਕੋਈ ਵੀਜ਼ਾ ਲੈਣਾ ਸੀ, ਕਿਵੇਂ ਉਹ ਫੈਲੀ, ਕਿਵੇਂ ਹਰ ਇੱਕ ਨੇ ਆਪਣੀਆਂ ਕੰਧਾਂ ਵੀ ਖੜੀਆਂ ਕੀਤੀਆਂ। ਇਹਦੇ ਬਾਵਜੂਦ ਫਿਰ ਉਹਦੇ ਇਲਾਜ ਲਈ ਜੇ ਵੈਕਸੀਨੇਸ਼ਨ ਦੀ ਗੱਲ ਆਈ ਤੇ ਜ਼ਾਹਰ ਹੈ ਕਿ ਵੀ ਵੈਕਸੀਨੇਸ਼ਨ ਨੂੰ ਲੈ ਕੇ ਕਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਅਮਰੀਕਾ ਨੇ ਅੱਜ ਕਿਹਾ ਅਸੀਂ ਇੰਨੇ ਮਿਲੀਅਨ ਡੋਜ਼ਿਸ ਹੋਰ ਦਿਆਂਗੇ ਟੂ ਦਾ ਅਫਰੀਕਨ ਕੰਟਰੀਜ਼ ਟੂ ਦਾ। ਸੋ ਮਤਲਬ ਇਹ ਹੈ ਵੀ ਅਸੀਂ ਕਿਸੇ ਪਾਸਿਓਂ ਦੇਖੀਏ, ਹੈਲਥ ਦੇਖੀਏ, ਇਕੋਨਮੀ ਦੇਖੀਏ, ਜੇ ਡਾਲਰ ਦਾ ਭਾਅ ਡਿੱਗਦਾ ਹੈ ਜਾਂ ਡਾਲਰ ਦਾ ਭਾਅ ਚੜ੍ਹਦਾ ਹੈ, ਦੁਨੀਆ 'ਚ ਕਿੰਨੇ ਲੋਕ ਭੁੱਖੇ ਸੌਣਗੇ ਤੇ ਕਿੰਨੇ ਰੱਜ ਕੇ ਖਾਣਗੇ, ਇਹਦੇ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਜੰਗਾਂ ਦਾ ਮਾਮਲਾ ਹੈ, ਜੇ ਜੰਗਾਂ ਹੁੰਦੀਆਂ ਰਹੀਆਂ ਨੇ, ਪ੍ਰੋਕਸੀ ਵਾਰਸ ਹੋਣ, ਕਿਵੇਂ ਲੋਕ ਸਫਰ ਕਰਦੇ ਨੇ। ਅਫਗਾਨਿਸਤਾਨ ਦੇ ਹਵਾਲੇ ਨਾਲ ਅਸੀਂ ਦੇਖਦੇ ਵੀ ਬਹੁਤਿਆਂ ਨੂੰ ਤਾਂ ਇਹ ਹੈ ਜੀ ਉਹਨਾਂ ਨੇ ਕੀ ਕੀਤਾ, ਤਾਲਿਬਾਨ ਕੀ ਕਰਨਗੇ। ਲੇਕਿਨ ਜਿਹੜਾ ਸਭ ਤੋਂ ਵੱਡਾ ਫਿਕਰ ਯੂਨਾਈਟਿਡ ਨੇਸ਼ਨਸ ਦੇ ਫੂਡ ਪ੍ਰੋਗਰਾਮ ਨੂੰ ਸੀ ਕਿ ਵੀ ਇਹ 1/3 ਜਿਹੜੇ ਅਫਗਾਨ ਨੇ ਜੇ ਉਹਨਾਂ ਨੂੰ ਬਾਹਰਲੀ ਏਡ ਨਾ ਮਿਲੀ ਤੇ ਉਹ ਤਾਂ ਭੁੱਖ ਨਾਲ ਮਰ ਜਾਣਗੇ। ਔਰ ਦੁਨੀਆ ਨੇ ਇਹਦੇ ਬਾਵਜੂਦ ਕਿ ਤਾਲਿਬਾਨ ਦੇ ਉੱਤੇ ਇੱਕ ਪ੍ਰੈਸ਼ਰ ਵੀ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੂਡ ਪ੍ਰੋਗਰਾਮ ਦੇ ਲਈ ਤਾਂ ਕਿ ਕੋਈ ਭੁੱਖਾ ਨਾ ਮਰੇ ਉਹਨਾਂ ਨੇ ਲਿਬਰਲੀ ਡੋਨੇਟ ਕੀਤਾ। ਹੁਣ ਪੋਲੀਟੀਕਲੀ ਬਹੁਤ ਖਬਰਾਂ ਤਾਂ ਕਿਉਂਕਿ UN ਦੇ ਸੈਸ਼ਨ ਦੇ ਨਾਲ ਖਬਰਾਂ ਇੱਧਰ ਚਲੀਆਂ ਗਈਆਂ ਔਰ ਜ਼ਾਹਰ ਹੈ ਕਿ ਅਫਗਾਨਿਸਤਾਨ ਤਾਂ ਅਜੇ ਵੀ ਇਨ ਦਾ ਆਈ ਆਫ ਦਾ ਸਟਾਰਮ ਹੈ। ਔਰ ਜਦੋਂ ਮੋਦੀ ਨੇ ਮਿਲਣਾ
ਬਾਈਡਨ ਨੂੰ 1-to-1 ਉਹਦੇ ਵਿੱਚ ਮੇਨ ਇਸ਼ੂ ਹੀ, ਕਿਉਂਕਿ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਔਕਸ ਡੀਲ ਜਿਹੜੀ ਕਿ ਆਸਟ੍ਰੇਲੀਆ UK ਅਮਰੀਕਾ ਦੀ ਹੋਈ, ਉਹਨੇ ਕੁਆਡ ਦੀ ਫੂਕ ਕੱਢ ਦਿੱਤੀ ਹੈ। ਸੋ ਕੁਆਡ ਦੀ ਸਮਿਟ ਜਿਹੜੀ ਉਹਨਾਂ ਨੇ ਇਨ ਪਰਸਨ ਕਰਨੀ ਹੈ, ਪਹਿਲਾਂ ਹੀ ਵਰਚੁਅਲ ਹੋਈ ਮਾਰਚ ਦੇ ਮਹੀਨੇ, ਉਹ ਕੋਈ ਬਹੁਤਾ ਮਤਲਬ ਨਹੀਂ ਰੱਖਦੀ। ਪਰ ਸਭ ਤੋਂ ਅਹਿਮੀਅਤ ਵਾਲੀ ਗੱਲ ਹੋਏਗੀ ਕਿ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਭਾਰਤ ਔਰ ਅਮਰੀਕਾ ਕੀ ਡੀਲ ਬਣਾਉਂਦੇ ਨੇ, ਕੀ ਭਾਰਤ ਖੁੱਲ੍ਹੇਆਮ ਉਹਨਾਂ ਨੂੰ ਬੇਸਿਸ ਪ੍ਰੋਵਾਈਡ ਕਰਦਾ ਹੈ, ਕਿਉਂਕਿ ਹੁਣ ਤਾਂ ਅਮਰੀਕਾ ਤਾਂ ਚਲੋ ਫਿਜ਼ੀਕਲੀ ਬਾਹਰ ਨਿਕਲਿਆ ਹੀ ਆ, ਭਾਰਤ ਤਾਂ ਹਰ ਤਰੀਕੇ ਨਾਲ ਹੀ ਉੱਥੋਂ ਅਫਗਾਨਿਸਤਾਨ ਚੋਂ ਬਾਹਰ ਨਿਕਲਿਆ। ਹੁਣ ਇੱਕ ਪਾਸੇ ਜਦੋਂ ਅਸੀਂ ਚੀਨ ਦੇ ਹਵਾਲੇ ਨਾਲ ਦੇਖਦੇ ਹਾਂ, ਡਿਪਲੋਮੇਸੀ ਇੱਕ ਆਪਣਾ ਰੁਖ ਅਖਤਿਆਰ ਕਰ ਰਹੀ ਹੈ, ਲੇਕਿਨ ਅਫਗਾਨਿਸਤਾਨ ਆਪਣੇ ਆਪ ਦੇ ਵਿੱਚ ਵੀ ਇੱਕ ਜਿਹਨੂੰ ਕਹੋ ਕਿ ਡਿਪਲੋਮੈਟਿਕ ਰੱਸਾਕਸ਼ੀ ਬਣ ਗਈ। ਇੱਕ ਪਾਸੇ ਅਮਰੀਕਾ, ਭਾਰਤ ਜਾਂ ਇਹਨਾਂ ਦਾ ਉਹ ਬਲੌਕ, ਉਹਦੇ 'ਚ ਹਾਲਾਂਕਿ ਯੂਰਪੀਅਨ ਬਲੌਕ ਜਿਹੜਾ ਉਹ ਫੁੱਲੀ ਅਮਰੀਕਾ ਦੇ ਨਾਲ ਨਹੀਂ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਵੀ ਆਪਣੇ ਚੈਨਲ ਖੋਲ੍ਹੇ ਹੋਏ ਨੇ, ਲੇਕਿਨ ਦੂਸਰੇ ਪਾਸੇ ਜਿਹੜਾ ਪਾਵਰਫੁਲ ਬਲੌਕ ਇਸ ਵੇਲੇ ਜਿਹਦੀ ਮੋਰ ਅਹਿਮੀਅਤ ਹੈ ਕਿਉਂਕਿ ਖਿੱਤੇ 'ਚ ਹੈ, ਉਹਦੇ 'ਚ ਚੀਨ, ਰੂਸ, ਪਾਕਿਸਤਾਨ, ਈਰਾਨ, ਉਜ਼ਬੇਕਿਸਤਾਨ ਔਰ ਇੱਕ ਜਿਹੜਾ, ਕਿਉਂਕਿ ਇਹ ਤਿੰਨਾਂ ਦੀ ਜਦੋਂ ਅਸੀਂ ਮੀਟਿੰਗ ਦੀ ਗੱਲ ਕਰਦੇ ਹਾਂ, ਤੁਰਕਮਾਨਿਸਤਾਨ ਵੀ ਔਰ ਉਜ਼ਬੇਕਿਸਤਾਨ, ਤਾਜਿਕਸਤਾਨ, ਈਰਾਨ, ਪਾਕਿਸਤਾਨ, ਚਾਈਨਾ, ਇਹ ਇੱਕ ਅੱਡ ਬਲੌਕ ਬਣ ਕੇ ਨਿਊ ਗਰੁੱਪਿੰਗ ਇਹਨੂੰ ਕਿਹਾ ਜਾ ਰਿਹਾ। ਉਹਨਾਂ ਨੇ ਅਫਗਾਨਿਸਤਾਨ ਦੇ ਜਿਹੜੇ ਹੈ ਉਹਨਾਂ ਦੇ ਫੋਰਨ ਮਿਨਿਸਟਰ ਸਮੇਤ ਇਸ ਸਾਰੇ ਗਰੁੱਪ ਨੇ ਵਰਚੁਅਲ ਜਿਹੜੀ ਹੈ ਉਹ ਕਾਨਫਰੰਸ ਕੀਤੀ ਹੈ। ਸੋ ਜ਼ਾਹਰ ਹੈ ਕਿ ਅਜੇ ਤੱਕ ਭਾਵੇਂ ਤਾਲਿਬਾਨ ਨੂੰ ਕਿਸੇ ਮੁਲਕ ਨੇ ਇਨਕਲੂਡਿੰਗ ਪਾਕਿਸਤਾਨ ਆਫੀਸ਼ੀਅਲੀ ਰੈਕਗਨਾਈਜ਼ ਨਹੀਂ ਕੀਤਾ, ਪਰ ਇਹ ਬਲੌਕ ਜਿਹੜਾ ਹੈ ਨਿਊ ਗਰੁੱਪਿੰਗ ਜਿਹਨੂੰ ਕਿਹਾ ਜਾ ਰਿਹਾ ਹੈ, ਚਾਈਨਾ, ਪਾਕਿਸਤਾਨ, ਈਰਾਨ, ਤਾਜਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਇਹਨਾਂ ਦੇ ਫੋਰਨ ਮਿਨਿਸਟਰਸ ਦੀ ਮੀਟ, ਸੋ ਆਲਰੇਡੀ ਰੈਕਗਨੀਸ਼ਨ ਤਾਂ ਹੋ ਰਹੀ ਹੈ। ਹੁਣ ਇਸ ਸਾਰੇ ਦੇ ਵਿੱਚ ਔਰ ਇੱਕ ਪਾਸੇ ਇਸਲਾਮਿਕ ਸਟੇਟ, ਜਿਹਨੂੰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਇੰਡੀਆ ਅੱਜ ਵੀ ਜੇ ਇਨ ਟੱਚ ਹੈ, ਔਰ ਅਸੀਂ ਇੱਕ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਇਹਨਾਂ ਦੀ ਆਪਣੀ ਅਖਬਾਰ ਇੰਡੀਆ ਟੁਡੇ ਨੇ ਦਿੱਤਾ ਹੈ ਕਿ ਕਾਬਲ 에ਅਰਪੋਰਟ ਦੇ ਉੱਤੇ ਜਿਹੜਾ ਅਟੈਕ ਹੋਇਆ, ਬਿਲਕੁਲ ਜਦੋਂ ਅਮਰੀਕਾ ਉੱਥੋਂ ਨਿਕਲ ਰਿਹਾ ਸੀ, 200 ਦੇ ਕਰੀਬ ਬੰਦੇ ਮਾਰੇ ਗਏ, 13 ਉਹਨਾਂ 'ਚ ਮੈਰੀਨ ਸੀ, ਉਹਨਾਂ ਦੇ ਵਿੱਚ ਜਿਹੜਾ ਸੁਸਾਈਡ ਬੰਬਰ ਸੀ ਉਹ ਆਲਰੇਡੀ 5 ਸਾਲ ਪਹਿਲਾਂ ਭਾਰਤ ਦੀ ਜੇਲ੍ਹ ਦੇ ਵਿੱਚ ਰਿਹਾ ਸੀ। ਸੋ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਵੇਰ ਵਿੱਚ। ਸੋ ਹੁਣ ਅਸੀਂ ਇਹ ਖਬਰਾਂ ਭਾਵੇਂ ਬਹੁਤੀਆਂ ਨਹੀਂ ਆ ਰਹੀਆਂ, ਜਲਾਲਾਬਾਦ ਔਰ ਉਸ ਖਿੱਤੇ ਦੇ ਵਿੱਚ ਇਸਲਾਮਿਕ ਸਟੇਟ ਖੁਰਾਸਾਨੀ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਹਮਲੇ ਹੋ ਰਹੇ ਨੇ, ਤਾਲਿਬਾਨ ਦੇ ਆਫੀਸ਼ੀਅਲਸ ਦੇ ਉੱਤੇ ਵੀ, ਉਹਨਾਂ ਤੇ ਵੀ। ਸੋ ਇਹ ਇੰਡੀਆ ਇਹਨੂੰ ਕਿਵੇਂ ਐਨਕਰੇਜ ਕਰ ਰਿਹਾ ਹੈ ਜਾਂ ਕੀ ਖੇਡ ਹੈ, ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿੱਥੇ ਅਸੀਂ ਸਮਝਦੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਉਹ ਉਹਨਾਂ ਗੱਲਾਂ ਦਾ ਧਿਆਨ ਰੱਖੇਗੀ ਜਿਹੜੀਆਂ ਪਾਕਿਸਤਾਨ ਦੇ ਵੀ ਇਮਰਾਨ ਖਾਨ ਹੋਰਾਂ ਨੇ 2 ਦਿਨ ਪਹਿਲਾਂ BBC ਨੂੰ ਇੰਟਰਵਿਊ ਦਿੰਦਿਆਂ ਕਿਹਾ ਵੀ ਅਸੀਂ ਰੈਕਗਨਾਈਜ਼ ਕਰਾਂਗੇ, ਪਰ ਗਵਰਨਮੈਂਟ ਵੀ ਆਲ ਇਨਕਲੂਸਿਵ ਹੋਏ, ਸਾਰੀਆਂ ਧਿਰਾਂ ਨੂੰ ਨਾਲ ਲਓ। ਵਿਮਨ ਐਜੂਕੇਸ਼ਨ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਬੱਚੀਆਂ ਨੂੰ ਐਜੂਕੇਸ਼ਨ ਤੋਂ ਵਿਰਵਾ ਰੱਖਦੇ ਹੋ, ਇਹ ਅਨ ਇਸਲਾਮਿਕ ਹੈ। ਸੋ ਇਹ ਨਹੀਂ ਹੈ ਕਿ ਵੀ ਇਹ ਸਿਰਫ ਵੈਸਟਰਨ ਕੰਟਰੀਜ਼ ਦਾ ਹੀ ਕਹਿਣਾ ਹੈ, ਉਹਨਾਂ ਦਾ ਵੀ ਇੱਕ ਦਬਾਅ ਹੈ। ਔਰ ਇਸ ਸਾਰੇ ਦੇ ਚਲਦਿਆਂ ਆਲ ਇਨਕਲੂਸਿਵ ਕਰਨ ਦੇ ਲਈ ਜਿਹੜੀ ਖਬਰ ਇਸ ਹਵਾਲੇ ਨਾਲ ਵੀ ਹੈ ਕਿ ਇਹਨਾਂ ਦੇਸ਼ਾਂ ਦੇ ਨੁਮਾਇੰਦੇ ਜਿਨ੍ਹਾਂ 'ਚ ਚਾਈਨਾ, ਰਸ਼ੀਆ ਔਰ ਪਾਕਿਸਤਾਨ, ਉਹਨਾਂ ਨੇ ਅੱਜ ਹੀ ਬੀਤੇ ਕੱਲ ਉੱਥੇ ਆਲਰੇਡੀ ਕਿਉਂਕਿ ਟਾਈਮ ਡਿਫਰੈਂਸ ਹੈ, ਉਹਨਾਂ ਨੇ ਹਾਮਿਦ ਕਰਜ਼ਾਈ ਜਿਹੜਾ ਪਹਿਲਾਂ ਰਿਹਾ ਅਫਗਾਨਿਸਤਾਨ ਦਾ ਪ੍ਰਾਈਮ ਮਿਨਿਸਟਰ, ਇਹਦੇ ਤੋਂ ਅਸ਼ਰਫ ਗਨੀ ਤੋਂ ਪਹਿਲਾਂ, ਔਰ ਅਬਦੁੱਲਾ ਜਿਹੜਾ ਅਸ਼ਰਫ ਗਨੀ ਦੇ ਨਾਲ ਬਰਾਬਰ ਦਾ ਹੱਕਦਾਰ, ਉਹਨਾਂ ਦੇ ਨਾਲ ਕਾਬਲ ਦੇ ਵਿੱਚ ਮੁਲਾਕਾਤ ਕੀਤੀ ਹੈ। ਸੋ ਆਲਰੇਡੀ ਡਿਪਲੋਮੈਟਿਕ ਐਕਟੀਵਿਟੀ ਚੱਲ ਰਹੀ ਹੈ। ਪਰ UN ਜਨਰਲ ਅਸੈਂਬਲੀ ਦੇ ਹਵਾਲੇ ਨਾਲ ਜਿਹੜੀ ਦਿਲਚਸਪ ਗੱਲ ਹੋਈ ਹੈ ਕਿ ਅਫਗਾਨਿਸਤਾਨ ਦੀ ਤਾਲਿਬਾਨ ਗਵਰਨਮੈਂਟ ਨੇ ਮਿਸਟਰ ਸੁਹੇਲ ਸ਼ਾਹੀਨ ਜਿਹੜੇ ਦੋਹਾ ਦੇ ਵਿੱਚ ਕਤਰ 'ਚ ਜ਼ਾਹਰ ਜਿੱਥੇ ਗੱਲਬਾਤ ਹੋਈ, ਇਹੀ ਚਿਹਰਾ ਬਹੁਤੀ ਦੁਨੀਆ ਨੇ ਦੇਖਿਆ ਤਾਲਿਬਾਨ ਦਾ, ਕਿਉਂਕਿ ਇਹ ਸਪੋਕਸਪਰਸਨ ਸਨ, ਸਪੋਕਸਮੈਨ ਰਹੇ ਔਰ ਸਾਰੀ ਜਿਹੜੀ ਦੁਨੀਆ ਨੂੰ। ਔਰ ਜਦੋਂ ਭਾਰਤ ਨੇ ਰੌਲਾ ਪਾਇਆ ਕਿ ਜੀ ਉੱਥੇ ਜਿਹੜਾ ਉਹ ਕਸ਼ਮੀਰ ਦੇ ਮੁੱਦੇ ਤੇ ਕੋਈ ਇੰਟਰਵੀਨ ਨਾ ਕਰੇ, ਕੋਈ ਦੂਜਾ ਨਾ ਕਰੇ, ਔਰ ਇਹੀ ਸੁਹੇਲ ਸ਼ਾਹੀਨ ਨੇ, ਇਹਨਾਂ ਨੇ ਜਦੋਂ ਗੁਰਦੁਆਰੇ ਦੇ ਉੱਤੇ ਹਮਲੇ ਦੀ ਖਬਰ ਇੰਡੀਅਨ ਮੀਡੀਆ ਨੇ ਲਾਈ ਕਿ ਜੀ ਦੇਖੋ ਨਿਸ਼ਾਨ ਸਾਹਿਬ ਕੱਟ ਦਿੱਤਾ ਹੈ ਔਰ ਉੱਥੇ ਇਹ ਕੀਤਾ ਹੈ, ਉਹਨੇ ਫੌਰਨ ਸੁਹੇਲ ਸ਼ਾਹੀਨ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਬਿਲਕੁਲ ਨਹੀਂ,
ਔਰ ਅਸੀਂ ਹਰ ਧਰਮ ਦਾ ਔਰ ਸਿੱਖ ਮਜ਼ਹਬ ਦਾ ਵੀ ਜਿਹੜਾ ਉਹਨਾਂ ਨੂੰ ਫਰੀडम ਹੈ ਕਿ ਉਹ ਆਪਣੀ ਮਜ਼ਹਬੀ ਆਜ਼ਾਦੀ ਨੂੰ ਮਾਣ ਸਕਣ ਔਰ ਇਹ ਖਬਰ ਝੂਠੀ ਹੈ। ਨਾਲ ਹੀ ਜਦੋਂ ਫਿਰ ਉਹਨਾਂ ਨੇ ਇੰਡੀਆ ਨੇ ਕਿਹਾ ਜੀ ਤਾਲਿਬਾਨ ਇਹ ਗਰੰਟੀ ਕਰੇ ਕਿ ਜੋ ਇੰਡੀਅਨ ਮਾਮਲਿਆਂ 'ਚ ਨਹੀਂ, ਉਹਨੇ ਕਿਹਾ ਜੀ ਜੇ ਤੁਸੀਂ ਇਹ ਸਿੱਖ ਇਸ਼ੂ ਹੋਏ ਜਾਂ ਦੂਸਰੇ ਮਾਈਨੋਰਿਟੀਜ਼ ਦਾ ਹੋਏ ਸਾਨੂੰ ਕਹਿ ਸਕਦੇ ਹੋ ਜਾਂ ਸਾਡੇ ਤੇ ਦਬਾਅ ਬਣਾ ਸਕਦੇ ਹੋ ਤੇ ਅਸੀਂ ਮੁਸਲਮਾਨ ਹੋਣ ਦੇ ਨਾਤੇ ਕਸ਼ਮੀਰ ਜਾਂ ਭਾਰਤ ਦੇ ਮੁਸਲਮਾਨਾਂ ਦੇ ਮੁੱਦੇ ਤੇ ਗੱਲ ਕਿਉਂ ਨਹੀਂ ਕਰ ਸਕਦੇ। ਸੋ ਮਤਲਬ ਬਹੁਤ ਆਰਟੀਕੂਲੇਟ ਜਿਹੜਾ ਸੁਹੇਲ ਸ਼ਾਹੀਨ ਹੈ ਔਰ ਅੱਜ ਤਾਲਿਬਾਨ ਦੀ ਹਕੂਮਤ ਨੇ ਬੀਤੇ ਕੱਲ ਉਹਨਾਂ ਨੇ ਕਿਹਾ ਕਿ ਸੁਹੇਲ ਸ਼ਾਹੀਨ ਜਿਹੜੇ ਸਾਡੇ ਦੋਹਾ ਬੇਸ ਸਪੋਕਸਮੈਨ ਨੇ ਉਹਨਾਂ ਨੂੰ ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਫਗਾਨਿਸਤਾਨ ਦਾ ਐਮਬੈਸਡਰ ਲਾ ਰਹੇ ਹੁਣ ਮਾਨਤਾ ਤਾਂ ਕਿਸੇ ਦੇਸ਼ ਨੇ ਦਿੱਤੀ ਨਹੀਂ ਹੈ ਪਰ ਗੱਲ ਉਹਨਾਂ ਨੇ ਉੱਪਰੋਂ ਥੱਲੀ 2 ਚਿੱਠੀਆਂ ਉਹਨਾਂ ਨੇ ਉਹਨਾਂ ਦੀ ਫੋਰਨ ਮਿਨਿਸਟਰੀ ਜਿਹਨੂੰ ਮਿਸਟਰ ਮੁਤਾਕੀ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆਲਰੇਡੀ ਅਸ਼ਰਫ ਗਨੀ ਸਰਕਾਰ ਦਾ ਇੱਥੇ ਬਣਾਇਆ ਹੋਇਆ UN 'ਚ ਐਮਬੈਸਡਰ ਸੀ ਗੁਲਾਮ ਈਸਾ ਕਾਜ਼ੀ ਉਹਨੂੰ ਅਸੀਂ ਕੱਢ ਦਿੱਤਾ ਔਰ ਇਹ ਜਿਹੜਾ ਸਾਡੇ ਨੇ ਹੁਣ ਇਹ ਮਿਸਟਰ ਸ਼ਾਹੀਨ ਸਾਡੇ ਜਿਹੜੇ ਨੇ ਉਹ ਐਮਬੈਸਡਰ ਨੇ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਅਫਗਾਨਿਸਤਾਨ ਦਾ ਸਲੋਟ ਹੈ ਜਿਹਦੇ ਰਾਹੀਂ ਉਹਨਾਂ ਦਾ ਨੁਮਾਇੰਦਾ ਐਡਰੈਸ ਕਰੇਗਾ ਜਿਵੇਂ ਸਾਰੇ ਮੁਲਕਾਂ ਦਾ ਅਸੀਂ ਕਿਹਾ ਸੀ ਕਿ ਬਈ A to Z ਤੱਕ ਜਿਹੜਾ ਉਹ ਐਲਫਾਬੈਟਿਕਲੀ ਹੁੰਦਾ ਔਰ 27 ਸਤੰਬਰ ਨੂੰ ਅਫਗਾਨਿਸਤਾਨ ਦਾ ਸਲੋਟ ਹੈ। ਉਹਨਾਂ ਨੇ ਕਿਹਾ ਜੀ ਸਾਡੇ ਸੁਹੇਲ ਸ਼ਾਹੀਨ ਜਿਹੜੇ ਨੇ ਉਹ ਰਿਪਰੈਜ਼ੈਂਟ ਕਰਦੇ ਨੇ ਅਫਗਾਨਿਸਤਾਨ ਨੂੰ ਔਰ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਐਡਰੈਸ ਕਰਨ। ਹੁਣ ਇੱਕ ਬੜਾ ਸੀਰੀਅਸ ਇਸ਼ੂ ਆ ਗਿਆ ਕਿਉਂਕਿ ਇੱਕ ਇਹਨਾਂ ਦੀ 9 ਮੈਂਬਰੀ ਕ੍ਰੀਡੈਂਸ਼ੀਅਲ ਕਮੇਟੀ ਉਹਨੂੰ ਕਹਿੰਦੇ ਨੇ ਔਰ ਯੂਜੂਅਲੀ ਅਕਤੂਬਰ ਜਾਂ ਨਵੰਬਰ ਮਹੀਨੇ 'ਚੋਂ ਡਿਸਾਈਡ ਕਰਦੇ ਨੇ ਕਿ ਜੀ ਕਿਹੜੇ ਮੁਲਕ ਦਾ ਕੀ ਵਕਤ ਕੀ ਸਲੋਟ ਕੀ ਰੈਕਗਨੀਸ਼ਨ ਹੈ। ਹੁਣ ਅਫਗਾਨਿਸਤਾਨ ਮੁਲਕ ਤਾਂ ਹੈ ਬਿਲਕੁਲ ਉਹਨਾਂ ਦਾ ਆਲਰੇਡੀ ਅਸ਼ਰਫ ਗਨੀ ਹਕੂਮਤ ਦਾ ਬਣਾਇਆ ਐਮਬੈਸਡਰ ਇੱਥੇ ਬਿਠਾਇਆ ਹੋਇਆ ਲੇਕਿਨ ਅਸ਼ਰਫ ਗਨੀ ਦੀ ਹਕੂਮਤ ਤਾਂ ਹੈ ਨਹੀਂ। ਅਫਗਾਨਿਸਤਾਨ ਪ੍ਰੈਕਟੀਕਲੀ ਜਿਹੜਾ ਉਹ ਤਾਲਿਬਾਨ ਦੇ ਕਬਜ਼ੇ 'ਚ ਹੈ। ਹੁਣ ਤਾਲਿਬਾਨ ਨੂੰ ਦੁਨੀਆ ਇੰਗੇਜ ਵੀ ਕਰਨਾ ਚਾਹੁੰਦੀ ਹੈ ਸ਼ਰਤਾਂ ਵੀ ਰੱਖਣਾ ਚਾਹੁੰਦੀ। ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਆਪਣਾ ਜਿਹੜਾ ਸਾਡਾ ਨੁਮਾਇੰਦਾ ਜਿਹੜੇ ਨੇ ਮਿਸਟਰ ਸੁਹੇਲ ਸ਼ਾਹੀਨ ਉਹ ਐਡਰੈਸ ਕਰਨਗੇ ਔਰ ਇਹ ਜਿਹੜੀ 9 ਮੈਂਬਰੀ ਕ੍ਰੀਡੈਂਸ਼ੀਅਲ ਕਮੇਟੀ ਹੈ ਇਸ ਦੇ ਵਿੱਚ ਅਮਰੀਕਾ ਵੀ ਹੈ ਚੀਨ ਵੀ ਹੈ ਰੂਸ ਵੀ ਹੈ। ਸੋ ਹੁਣ ਐਮਰਜੈਂਸੀ ਮੀਟਿੰਗ ਦਾ ਅਜੇ ਸੱਦੀ ਨਹੀਂ ਹੈ ਉਹਨਾਂ ਨੇ ਪਰ ਇਹ ਇੱਕ ਇਸ ਮਾਮਲੇ ਦੇ ਵਿੱਚ ਇਹ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਵੀ ਉਹ ਮੀਟਿੰਗ ਜ਼ਰੂਰ ਕਰਨਗੇ। ਹੋ ਸਕਦਾ ਹੈ ਉਹਨਾਂ ਨੂੰ ਇਸ ਵਾਰ ਉਹਨਾਂ ਨੂੰ ਵੀ ਮੌਕਾ ਨਾ ਦੇਣ ਜਾਂ ਈਵਨ ਇਹਨਾਂ ਦੇ ਨੁਮਾਇੰਦੇ ਨੂੰ ਵੀ ਨਾ ਕਹਿਣ ਜਾਂ ਕੀ ਐਡਜਸਟਮੈਂਟ ਹੁੰਦੀ ਹੈ ਔਰ ਇਹਦੇ ਵਿੱਚ ਮਿਸਟਰ ਗੁਟਰੇਸ ਨੇ ਇਸ ਦੇ ਉੱਤੇ ਕਿਹਾ ਕਿ ਮਿਸਟਰ ਗੁਟਰੇਸ has said that Taliban's desire for international recognition is the only leverage other countries have to press for inclusive government and respect for rights particularly for women in Afghanistan। ਹੁਣ ਇਹ ਵੀ ਸਮਝਦੇ ਨੇ ਕਿ ਵੀ ਜੇ ਅਸੀਂ ਇਸ ਸਾਰੇ ਨੂੰ ਬਿਲਕੁਲ ਉਹਨਾਂ ਦੀ ਬਾਹ ਛਿੜਕ ਦਿੱਤੀ ਤੇ ਫਿਰ ਉਹ ਕਹਿਣਗੇ ਵੀ ਠੀਕ ਹੈ ਫਿਰ ਅਸੀਂ ਆ ਜਾਂਦੇ ਹਾਂ ਆਪਣੀ ਆਈ ਤੇ ਜੋ ਪਹਿਲਾਂ ਕਰਦੇ ਰਹੇ। ਹੁਣ ਤਾਂ ਉਹ ਉਹਨਾਂ ਦੇ ਜਿਹੜੇ ਮਿੱਤਰ ਨੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਜੀ ਸੁਧਰ ਰਹੇ ਨੇ ਫਿਰ ਕਹਿੰਦੇ ਵੀ ਠੀਕ ਹੈ ਜੇ ਹੁਣ ਤੁਸੀਂ ਸਾਨੂੰ ਨਹੀਂ ਕਿਸੇ ਪਾਸਿਓਂ ਕਰਨਾ ਫਿਰ ਅਸੀਂ ਤੁਹਾਨੂੰ ਉਹੀ ਬਣ ਕੇ ਦਿਖਾਵਾਂਗੇ ਜਿਹੜੇ ਉਹ ਹੁੰਦੇ ਸੀ ਅਸੀਂ। ਸੋ ਇਸ ਸਾਰੇ ਦੇ ਚੱਲਦੇ ਆ ਹੁਣ ਇਹ ਵੀ ਇੱਕ ਦਿਲਚਸਪ ਸਿਚੁਏਸ਼ਨ ਹੈ ਔਰ ਅਸੀਂ ਇਹ ਆਸ ਕਰਦੇ ਹਾਂ ਕਿਉਂਕਿ ਅਫਗਾਨਿਸਤਾਨ ਦੇ ਨਾਲ ਸਿਰਫ ਅਫਗਾਨ ਲੋਕਾਂ ਦਾ ਜਾਂ ਲਗਭਗ 40 ਮਿਲੀਅਨ 4 ਕਰੋੜ ਲੋਕਾਂ ਦੀਆਂ ਜ਼ਿੰਦਗੀਆਂ ਹੀ ਨਹੀਂ ਜੁੜੀਆਂ ਹੋਈਆਂ ਉਸ ਖਿੱਤੇ ਦਾ ਅਮਨ ਵੀ ਜੁੜਿਆ ਹੋਇਆ। ਹੁਣ ਜੇ ਚੀਨ ਦੇ ਹਵਾਲੇ ਨਾਲ ਕਹਿਣਾ ਹੋਏ ਤੇ ਚਾਈਨਾ ਦੀ ਜਿਹੜੀ ਹੈਵੀ ਇਨਵੈਸਟਮੈਂਟ ਲਗਭਗ 400 ਬਿਲੀਅਨ ਤੋਂ ਜ਼ਿਆਦਾ ਪਹੁੰਚ ਜਾਣੀ ਹੈ ਜਦੋਂ ਤੱਕ ਉਹਨਾਂ ਦਾ ਵਨ ਬੈਲਟ ਵਨ ਰੋਡ ਪ੍ਰੋਜੈਕਟ ਮੁਕੰਮਲ ਹੋਣਾ ਉਹ ਅਫਗਾਨਿਸਤਾਨ ਚੋਂ ਗੁਜ਼ਰਨੇ ਫਿਰ ਅਫਗਾਨਿਸਤਾਨ ਦੇ ਆਪਣੇ ਮਸਾਇਲ ਜਿਹੜੇ ਨੇ ਔਰ ਜੇ ਵਰਲਡ ਪਾਵਰਸ ਨੇ ਇਹਨਾਂ ਦੀ ਬਾਹ ਨਾ ਫੜੀ ਤੇ ਆਲਰੇਡੀ ਅਸੀਂ ਕਿਹਾ ਵੀ ਇਸਲਾਮਿਕ ਸਟੇਟ ਵੱਲੋਂ ਜਲਾਲਾਬਾਦ ਔਰ ਦੂਸਰੇ ਥਾਂ ਤੇ ਹਮਲੇ ਤੇਜ਼ ਹੋ ਰਹੇ ਨੇ ਫਿਰ ਉਹ ਵੀ ਇਹ ਕਹਿਣਗੇ ਔਰ ਇਹ ਫਿਰ ਇਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਵੀ ਚਲੋ ਤਾਲਿਬਾਨ ਨਾਲ ਤਾਂ ਕਿਸੇ ਲੈਵਲ ਤੇ ਨੈਗੋਸ਼ੀਏਸ਼ਨ ਅਮਰੀਕਾ ਨੇ ਕੀਤੀ ਅੱਜ ਵੀ ਦੁਨੀਆ ਦੇ ਦੇਸ਼ਾਂ ਦੇ ਨਾਲ ਮੁਲਕਾਂ ਦੇ ਨਾਲ ਉਹਨਾਂ ਨੇ ਆਪਣਾ ਕਮਿਊਨੀਕੇਸ਼ਨ ਚੈਨਲ ਖੋਲ੍ਹੇ ਹੋਏ ਨੇ। ਅਮਰੀਕਾ ਨੇ ਆਪਣੀ ਫੌਜ ਔਰ ਸਿਵਲੀਅਨ 1.5 ਲੱਖ ਤੋਂ ਜ਼ਿਆਦਾ ਲੋਕ ਸੇਫਲੀ ਜਿਹੜਾ ਉਹ 31 ਅਗਸਤ ਤੱਕ ਉੱਥੋਂ ਨਿਕਲੇ ਔਰ ਤਾਲਿਬਾਨ ਨੇ ਆਪਣਾ ਜੋ ਇਸ ਕਿਸਮ ਦਾ ਉਹਨਾਂ ਦਾ ਇਕਰਾਰਨਾਮਾ ਸੀ ਉਹਨੂੰ ਫੁੱਲਫਿਲ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਸ ਨੂੰ ਵੀ ਜਿਹੜਾ ਉਹਨਾਂ ਦੀ
ਯੂਨਾਈਟਿਡ ਨੇਸ਼ਨਸ ਨੂੰ ਐਡਰੈਸ ਕਰਨ ਦੀ ਲਾਈਨ ਹੈ, ਜੇ ਇਸ ਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ, ਉਹਨਾਂ ਦੀ ਜਿਹੜੀ ਕ੍ਰੀਡੈਂਸ਼ੀਅਲ ਕਮੇਟੀ ਜਿਹੜੀ ਹੈ ਨਾਂ ਕਲੀਅਰ ਕਰ ਦਿੰਦੀ ਹੈ, ਤੇ ਇਹ ਇੱਕ ਪੋਜ਼ਿਟਿਵ ਸਟੈਪ ਹੋਏਗਾ। ਔਰ ਮੈਂ ਸਮਝਦਾ ਵੀ ਜਿਵੇਂ ਮਿਸਟਰ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਇਹ ਫਿਰ ਲੀਵਰੇਜ ਵੀ ਹੋਏਗਾ। ਜਦੋਂ ਤੁਸੀਂ ਦੁਨੀਆ ਦੇ ਸਾਹਮਣੇ ਆਉਂਦੇ ਹੋ ਤੇ ਫਿਰ ਤੁਸੀਂ ਜਵਾਬਦੇਹ ਵੀ ਹੁੰਦੇ ਹੋ, ਤੇ ਜੇ ਤੁਸੀਂ ਉਹਨਾਂ ਨੂੰ ਕੱਟ ਕਰਕੇ ਕਹਿੰਦੇ ਹੋ ਨਹੀਂ 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 ਅਸੀਂ ਤਾਂ ਅਸ਼ਰਫ ਗਨੀ ਦਾ ਹੀ ਨਹੀਂ ਕਰਨਾ, ਫਿਰ ਉਹ ਤਾਂ ਉਹਦੇ ਤਾਂ ਆਪਣੇ ਪੱਲੇ ਕੁਛ ਨਹੀਂ, ਉਹ ਤਾਂ ਵਿਚਾਰਾ ਆਪ ਦੋਹਾ ਕਤਰ ਦੇ ਵਿੱਚ ਲੁੱਕ ਕੇ ਬੈਠਾ ਹੋਇਆ, ਉਹਦਾ ਨੁਮਾਇੰਦਾ ਇੱਥੇ ਜੋ ਕਹੇਗਾ ਉਹ ਡਿਲੀਵਰ ਕਿੱਥੋਂ ਕਰਾਏਗਾ, ਕਿਉਂਕਿ ਪੱਲੇ ਤਾਂ ਹੈ ਨਹੀਂ ਕੁਛ ਵੀ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਅਫਗਾਨਿਸਤਾਨ ਦੇ ਵਿੱਚ ਅਮਨ ਪਰਤੇਗਾ, ਤਾਲਿਬਾਨ ਵੀ ਜਿਹੜਾ ਉਹ ਵਕਤ ਦੇ ਮਿਜ਼ਾਜ ਨੂੰ ਵੀ ਸਮਝਣਗੇ, ਆਪਣੇ ਲੋਕਾਂ ਦੇ ਦਰਦ ਨੂੰ ਵੀ। ਬਹੁਤ ਜ਼ਿਆਦਾ ਸਫਰਿੰਗ ਇਹਨਾਂ 4 ਦਹਾਈਆਂ ਚ ਅਫਗਾਨ ਲੋਕਾਂ ਨੇ ਸਹੀ ਹੈ, ਮਿਲੀਅਨਸ ਮਰੇ ਨੇ, ਮਿਲੀਅਨਸ ਜ਼ਖਮੀ ਨੇ, ਘਰੋਂ ਬੇਘਰ ਨੇ, ਔਰ ਇਹ ਸਾਰਾ ਜੇ ਸਭ ਕੁਝ ਅਮਨ ਅਮਾਨ ਨਾਲ ਹੁੰਦਾ। ਔਰ ਪਾਕਿਸਤਾਨ ਇਹਦੇ ਚ ਬੇਸ਼ੱਕ ਪਾਕਿਸਤਾਨ ਨੂੰ ਇੰਡੀਆ ਦੀ ਵਜ੍ਹਾ ਕਰਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਅਜੇ ਤੱਕ ਉਹਦਾ ਬਣਦਾ ਮਾਨ ਸਨਮਾਨ ਤਾਂ ਦੂਰ ਦੀ ਗੱਲ, ਕਿਸ ਕਿਸਮ ਦਾ ਜਿਹੜਾ ਸਾਰਾ ਪਾਰਟ ਬਰਾਬਰ ਕੀਤਾ ਜਾ ਰਿਹਾ ਇਹਨਾਂ ਵੱਲੋਂ ਕਿ ਈਵਨ ਜੇ ਨਿਊਜ਼ੀਲੈਂਡ ਨੇ ਉਹਨਾਂ ਦੀ ਕ੍ਰਿਕਟ ਟੀਮ ਪਾਕਿਸਤਾਨ 'ਚ ਪਹੁੰਚੀ ਹੋਈ ਸੀ, ਔਰ ਐਨ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਕਿ ਕ੍ਰਿਕਟ ਮੈਚ ਸ਼ੁਰੂ ਹੋਣੇ ਸੀ, ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੂੰ, ਇੰਟੈਲੀਜੈਂਸ ਏਜੰਸੀਆਂ ਨੂੰ ਕਿਨੇ ਰੋਕ ਦਿੱਤਾ ਕਿ ਜੀ ਕ੍ਰਿਕਟ ਟੀਮ ਦੇ ਉੱਤੇ ਹਮਲਾ ਹੋ ਸਕਦਾ ਹੈ। ਅੱਜ ਜਿਹੜੇ ਉਹਨਾਂ ਦੇ ਮਿਨਿਸਟਰ ਨੇ ਫਵਾਦ ਚੌਧਰੀ, ਇਮਰਾਨ ਖਾਨ ਹਕੂਮਤ ਦੇ, ਉਹਨਾਂ ਨੇ ਤਾਂ ਕਿਹਾ ਜੀ ਕਿ ਇੰਡੀਆ ਇਹਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੇ ਮਿਸ ਇਨਫੋਰਮੇਸ਼ਨ ਦਿੱਤੀ। ਪਰ ਮੈਨੂੰ ਲੱਗਦਾ ਵੀ ਇਸ ਨਾਲੋਂ ਮੱਚ ਮੋਰ ਕੁਝ ਹੋਰ ਹੈ। ਇਹ ਨਹੀਂ ਹੈ ਵੀ ਨਿਊਜ਼ੀਲੈਂਡ ਜਾਂ ਜਿਹੜੀ ਹਕੂਮਤ ਹੈ ਉਹ ਕਿਸੇ ਦੇ ਕਹਿ ਤੇ ਕਿਸੇ ਨੇ ਈਮੇਲ ਲਿਖ ਦਿੱਤੀ ਕਰ ਦੇ। ਔਰ ਕਿਉਂਕਿ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਆਪਣਾ ਟੂਰ, ਗਈ ਹੋਈ ਟੀਮ ਵਾਪਸ ਆਈ, ਫਿਰ ਇੰਗਲੈਂਡ ਨੇ, ਯੂਕੇ ਨੇ ਜਿਹੜਾ ਉਹਨਾਂ ਦੀ ਟੀਮ ਨੇ ਵੀ ਜਾਣਾ ਸੀ, ਉਹਨਾਂ ਨੇ ਵੀ ਕੈਂਸਲ ਕਰ ਦਿੱਤਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਇਹ 5i ਇੰਟੈਲੀਜੈਂਸ ਗਰੁੱਪ ਹੈ, ਅਮਰੀਕਾ, ਯੂਕੇ, ਕੈਨੇਡਾ, ਨਿਊਜ਼ੀਲੈਂਡ ਔਰ ਫਰਾਂਸ ਵਾਲਾ, ਸ਼ਾਇਦ ਇਹਨਾਂ ਨੇ ਕਿਹਾ ਕਿ ਵੀ ਕੋਈ ਪੋਸੀਬਲ ਥ੍ਰੈਟ ਹੈ। ਹਾਲਾਂਕਿ ਥ੍ਰੈਟ ਨੂੰ ਕੋਈ ਇਹ ਵੀ ਨਹੀਂ ਹੈ ਵੀ ਨਕਾਰਿਆ ਜਾ ਸਕਦਾ, ਕਿਉਂਕਿ ਜਦੋਂ ਕਿਸੇ ਖਿੱਤੇ ਦੇ ਵਿੱਚ ਮਲਟੀਪਲ ਨੇਸ਼ਨਸ ਦਾ ਇੰਟਰਸਟ ਔਰ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਔਰ ਉਹਨਾਂ ਦੇ ਫੀਲੇ ਕੰਮ ਕਰ ਰਹੇ ਹੁੰਦੇ ਨੇ, ਤੇ ਫਿਰ ਕੁਝ ਵੀ ਐਕਸਪੈਕਟਡ ਹੈ। ਪਰ ਪਾਕਿਸਤਾਨ ਨੂੰ ਇਹਦੇ ਨਾਲ ਇੱਕ ਸੈਟਬੈਕ ਵੀ ਲੱਗਾ, ਔਰ ਅਸੀਂ ਸਮਝਦੇ ਹਾਂ ਵੀ ਜੇ ਅਫਗਾਨਿਸਤਾਨ ਨੂੰ ਵਾਪਸ ਜਿਹੜਾ ਇੱਕ ਅਮਨ ਵਾਲੀ ਹਾਲਤ 'ਚ ਪਰਤਾਉਣ ਦੇ ਲਈ ਇਹ ਵੈਸਟਰਨ ਪਾਵਰਸ ਨੇ ਔਰ ਅਮਰੀਕਾ ਨੇ ਖਾਸ ਤੌਰ ਤੇ ਉਸ ਕਿਸਮ ਦੀ ਸਟਬਰਨੈਸ ਦਿਖਾਈ ਜਿਹੜੀ ਅੱਜ ਕੱਲ੍ਹ ਦਿਖਾ ਰਹੇ ਨੇ, ਫਿਰ ਬਹੁਤ ਨੁਕਸਾਨ ਹੋਏਗਾ, ਔਰ ਇਹਦੇ ਤੋਂ ਫਿਰ ਕੋਈ ਵੀ ਉਸ ਨੁਕਸਾਨ ਤੋਂ ਬਚਾ ਨਹੀਂ ਸਕਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।